ਲਓ ਜੀ ਇਹ ਹੀ ਇਹਦੀ ਜਿਹੜੀ ਹੈ ਨਾ ਇੱਥੋਂ ਮਸ਼ਕਾਂ ਭਰ ਕੇ ਤੇ ਇਹਦੇ ਵਿੱਚ ਜਿਹੜਾ ਨਾ ਇਹ ਇੱਥੇ ਪਾਣੀ ਪਾਈਦਾ ਹੁੰਦਾ ਸੀ ਤੇ ਇੱਥੋਂ ਪਾਣੀ ਅੱਗੇ ਜਿਹੜਾ ਨਾ ਫਿਰ ਇਹ ਖੁਰਾ ਇਹਦੇ 'ਚ ਤੇ ਇਹ ਕੋਲ ਮਸਜਿਦ ਇਹ ਸਾਰੀ ਚਮੜਾ ਮੰਡੀ ਇੱਥੇ ਜਨਾਬ ਪਿੰਡ ਕੋਰੇ ਕੀ ਤਹਿਸੀਲ ਡਸਕਾ ਤੇ ਜ਼ਿਲ੍ਹਾ ਸਿਆਲਕੋਟ। ਇਹ ਹੁਣ ਤੁਹਾਨੂੰ ਖੂਹੀ ਦੇ ਅੰਦਰ ਥੋੜਾ ਬਹਾਲਣਾ ਅੱਜ ਵੀ ਇਹਦੇ 'ਚ ਪਾਣੀ ਹੈਗਾ ਠੀਕ ਹੈ ਨਾ। ਇਹ ਜੀ ਲਿਖਿਆ ਤਮੀਰ ਕੁਨੰਦਗਾਨ ਸੁਦਾਗਰਾਨ ਚਰਮ ਇਹ ਲਿਖਿਆ 4 ਫਰਵਰੀ 1946 ਮਿਸਰੀ ਮੁਹੰਮਦ ਸੈਨ ਨੇ ਮਸਜਿਦ ਬਣਾਈ ਸੀ। अस्सलाम वालेकुम दोस्तों, मैं औरंगजेब बेग और इस वेले मैं मौजूद हाँ पिंड कोरे की ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਡਸਕਾ। ਉਹਦੇ ਵਿੱਚ ਬਹੁਤ ਸਾਰੇ ਅਸਾਰ ਅੱਜ ਵੀ ਮੌਜੂਦ ਨੇ ਕੋਰੇ ਕੀ ਪਿੰਡ 'ਚ। ਨਾ ਸਿਰਫ ਹਿੰਦੂ ਸਿੱਖਾਂ ਦੀਆਂ ਪੁਰਾਣੀਆਂ ਇਮਾਰਤਾਂ ਬਲਕਿ ਮੁਸਲਮਾਨਾਂ ਦੀਆਂ ਜਿਹੜੀਆਂ ਪੁਰਾਣੀਆਂ ਸਕਾਫਤੀ ਚੀਜ਼ਾਂ ਨੇ ਉਹ ਵੀ ਮੌਜੂਦ ਨੇ। ਈਵਨ ਕਿ ਇਹ ਮਸਜਿਦ ਮੇਰੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੀ 1946 ਦੀ ਬਣੀ ਹੈ 4 ਫਰਵਰੀ 1946 ਤੇ ਇਹ ਜਿਹੜੀ ਜਗ੍ਹਾ 'ਚ ਬਣੀ ਹੈ ਇਹ ਬੜੀ ਤਰੀਹੀ ਇਸ ਇਲਾਕੇ ਦੀ ਚਮੜਾ ਮੰਡੀ ਹੁੰਦੀ ਸੀ। ਇੱਥੇ ਚਮੜੇ ਦਾ ਕਾਰੋਬਾਰ ਹੁੰਦਾ ਸੀ ਔਰ ਬਹੁਤ ਵੱਡਾ ਕਾਰੋਬਾਰ ਹੁੰਦਾ ਸੀ। ਉਹ ਚਮੜੇ ਦੀ ਮੰਡੀ ਦੇ ਅਸਾਰ ਇੱਥੇ ਅੱਜ ਵੀ ਮੌਜੂਦ ਨੇ। ਬੇਗਰਾਂ ਉਹਨਾਂ ਨੂੰ ਕਿਹਾ ਜਾਂਦਾ ਉਹ ਇੱਥੇ ਹੈ ਨੇ ਮੌਜੂਦ ਨੇ ਗੋ ਕਿ ਅਰਸਾ ਦਰਾਜ਼ ਤੋਂ ਇਹ ਕਾਰੋਬਾਰ ਇੱਥੋਂ ਖਤਮ ਹੋ ਚੁੱਕਿਆ ਪਿੰਡ ਕੋਰੇ ਕੀ 'ਚੋਂ। ਲੇਕਿਨ ਇਹ ਮਸਜਿਦ ਤੁਹਾਨੂੰ ਵਿਖਾਲਦੇ ਆ ਇਹਦੇ ਅੰਦਰੋਂ ਵੀ ਬਾਹਰੋਂ ਵੀ ਔਰ ਇੱਥੇ ਜਿਹੜੀ ਚਮੜਾ ਮੰਡੀ ਦੇ ਬੇਗਰਾਂ ਔਰ ਜਿਹੜੇ ਅੱਜ ਵੀ ਅਸਾਰ ਨੇ। ਇਹਦੇ ਨਾਲ ਨਾਲ ਇੱਥੇ ਪੁਰਾਣੀ ਇੱਕ ਖੂਹੀ ਹੈਗੀ ਹੈ ਜਿਹਦੀ ਅੱਜ ਵੀ ਇੱਥੇ ਬਾਕੀਆਂ ਮੌਜੂਦ ਨੇ ਅੱਛੀ ਹਾਲਤ ਦੇ ਵਿੱਚ। ਉਹਦਾ ਪਾਣੀ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ ਨਾ ਸਿਰਫ ਨਹਾਉਣ ਲਈ ਬਲਕਿ ਪੀਣ ਲਈ ਇਲਾਕੇ ਦੇ ਲੋਕ ਲੈ ਕੇ ਜਾਂਦੇ ਹੁੰਦੇ ਸਨ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਵੀਡੀਓ 'ਚ ਵਿਖਾਲਣਾ। ਚਲੋ ਵੀਡੀਓ ਸ਼ੁਰੂ ਕਰਦੇ। ਪਾਕਿਸਤਾਨ ਦੀ ਵੰਡ ਤੋਂ 1 ਸਾਲ ਪਹਿਲਾਂ ਇਹ ਮਸਜਿਦ ਬਣੀ ਸੀ। ਵਾਹ ਜੀ ਵਾਹ, ਇਹ ਦੇਖੋ ਤਰੀਹੀ ਛੱਤ ਉੱਤੇ ਉਹੀ ਪੁਰਾਣੀ ਦਿਆਰੀ ਲੱਕੜਾਂ ਬਾਲੇ ਤੇ ਇਹ ਇਹਦੇ ਤੁਹਾਨੂੰ ਦੇਖ ਲਓ ਖਿੜਕੀਆਂ ਦਰਵਾਜ਼ੇ। ਪੁਰਾਣੀ ਮਸਜਿਦ ਪਿੰਡ ਕੋਰੇ ਕੀ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ। ਇਹ ਦੇਖੋ ਜੀ ਇਹ ਜਨਾਬ ਇਹ ਮਸਜਿਦ ਤੇ ਇਹ ਸਾਰੀ ਇੱਥੇ ਹੁੰਦੀ ਸੀ ਚਮੜਾ ਮੰਡੀ। ਇੱਥੇ ਚਮੜੇ ਦਾ ਕਾਰੋਬਾਰ ਹੁੰਦਾ ਸੀ ਜਿਹੜਾ ਕਿ ਸਾਨੂੰ ਬਜ਼ੁਰਗਾਂ ਨੇ ਦੱਸਿਆ। ਇਹ ਸਾਰਾ ਚਮੜੇ ਦੀ ਇੱਥੇ ਬੜੀ ਵੱਡੀ ਇੰਡਸਟਰੀ ਹੁੰਦੀ ਸੀ ਔਰ ਉਹਦੇ ਨਿਸ਼ਾਨ ਅੱਜ ਵੀ ਮੌਜੂਦ ਨੇ। ਉਸ ਦੌਰ ਦੇ ਵਿੱਚ ਜਿਹੜੇ ਚਮੜੇ ਦੀਆਂ ਜਿਹੜੀਆਂ ਇੱਥੇ ਬਣੀਆਂ ਹੁੰਦੀਆਂ ਸਨ ਭੱਠੀਆਂ ਜਾਂ ਜੋ ਵੀ ਉਹਨੂੰ ਆਉਂਦੇ ਸਨ ਇਹ ਜਨਾਬ ਉਹਦੇ ਅੱਜ ਵੀ ਇਹ ਨਿਸ਼ਾਨ ਮੌਜੂਦ ਨੇ। ਇਹ ਦੇਖੋ ਇਹ ਇੱਟਾਂ ਦੇ ਬਣੇ ਨੇ ਦਾਇਰੇ 'ਚ। ਇਹਨਾਂ ਚਮੜਾ ਭਿਉ ਛੱਡ ਦਿੰਦੇ ਸਨ ਠੀਕ ਹੈ ਨਾ। ਇਹ ਲਓ ਇਹ ਦੇਖੋ ਇਹ ਸਾਰੀ ਚਮੜਾ ਮੰਡੀ ਇੱਥੇ ਹੁੰਦੀ ਸੀ ਪਿੰਡ ਕੋਰੇ ਕੀ ਦੀ। ਇਹ ਜਿਹੜੇ ਪੁਰਾਣੇ ਸਿੱਖ ਨੇ ਜਾਂ ਬਜ਼ੁਰਗ ਮੁਸਲਮਾਨ ਨੇ ਜਾਂ ਹਿੰਦੂ ਨੇ ਉਹ ਬਖੂਬੀ ਇਹਨੂੰ ਜਾਣਦੇ ਨੇ। ਇਹ ਸਾਰਾ ਹੌਦੀਆਂ ਸ਼ੌਦੀਆਂ ਉਦੋਂ ਦੀਆਂ ਬਣੀਆਂ ਨੇ। ਬੜਾ ਵੱਡਾ ਇੱਥੇ ਕਾਰੋਬਾਰ ਹੁੰਦਾ ਸੀ ਜਨਾਬ ਚਮੜੇ ਦਾ। ਇਹ ਲਓ ਇਹ ਦੇਖੋ ਜਨਾਬ ਪੱਕੀਆਂ ਹੌਦੀਆਂ। ਇਹ ਸਾਰਾ ਚਮੜਾ ਮੰਡੀ ਪਿੰਡ ਕੋਰੇ ਕੀ ਦੀ ਇਹ ਪੁਰਾਣੀਆਂ ਯਾਦਾਂ। ਦੋਸਤੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਵਿਖਾ ਲਈਏ ਤੇ ਅੱਜ ਮੈਨੂੰ ਪਤਾ ਲੱਗਾ ਕਿ ਕੋਰੇ ਕੀ ਦੇ ਵਿੱਚ ਹਲੇ ਵੀ ਚਮੜਾ ਮੰਡੀ ਦੇ ਆਸਾਰ ਮੌਜੂਦ ਨੇ ਜਿਹੜਾ ਕਿ ਬੜਾ ਵੱਡਾ ਉਦੋਂ ਇੱਥੇ ਕੰਮ ਹੁੰਦਾ ਸੀ। ਤੇ ਇਹ ਜਨਾਬ ਉਹਦੇ ਅੱਜ ਵੀ ਜਿਹੜੇ ਨਾ ਉਹ ਚਮੜਾ ਰੰਗਾਂ ਦੀ ਜਿਹੜੀਆਂ ਹੈਗੇ ਸਨ ਇਹਨਾਂ ਨੂੰ ਅਸਲ ਕੀ ਆਖਦੇ ਮੈਨੂੰ ਨਹੀਂ ਪਤਾ ਲੇਕਿਨ ਉਹ ਨਿਸ਼ਾਨ ਕੀ ਆਖੀਦਾ ਸੀ ਹੈ ਬੇਗਰ। ਲਓ ਜੀ ਕੀ ਨਾਂ ਇਹਦਾ ਬਾਬੂ ਰਿਆਨ ਨੇ ਦੱਸਿਆ ਕਿ ਬੇਗਰ ਇਹਨੂੰ ਆਉਂਦੇ ਨੇ। ਮੈਨੂੰ ਤਾਂ ਨਹੀਂ ਪਤਾ ਕਿਉਂਕਿ ਇਸ ਪਿੰਡ ਦਾ ਤੇ ਉਸ ਨੂੰ ਸਾਡਾ ਬਰਖੁਦਾਰ ਛੋਟਾ ਬੱਚਾ ਉਹਨੂੰ ਪਤਾ ਹੈ। ਤੇ ਇਹ ਲੇਕਿਨ ਇਹ ਤੁਹਾਨੂੰ ਵਿਖਾ ਛੜੀਆਂ ਨੇ ਚੀਜ਼ਾਂ ਇਹ ਜਿਹੜੀਆਂ ਬਣੇ ਨੇ ਬੇਗਰ ਇੱਥੇ। ਇਹ ਕੋਲ ਪੁਰਾਣੀ ਮਸਜਿਦ ਇਹ ਵੀ ਬਣੀ ਹੈ 1946 ਦੀ 4 ਫਰਵਰੀ 1944। ਇਹ ਜਨਾਬ ਇੱਥੇ ਕੋਲ ਇੱਕ ਖੂਹੀ ਹੈ ਨਜ਼ਰ ਆ ਰਹੀ। ਇਹ ਤੁਹਾਨੂੰ ਖੂਹੀ ਦਾ ਵੀ ਵਿਖਾਲਦੇ ਆ। ਇਹ ਵੀ ਪੁਰਾਣੀ ਖੂਹੀ ਹੈ ਕਿਉਂ ਜੀ? ਹਾਂਜੀ ਬੜੀ ਪੁਰਾਣੀ ਖੂਹੀ ਹੈ। ਇਹ ਮਸਜਿਦ ਤੋਂ ਵੀ ਪਹਿਲਾਂ। ਲਓ ਜੀ ਇਹ ਖੂਹੀ ਜਿਹੜੀ ਹੈ ਨਾ ਇੱਥੇ ਸਾਡੇ ਵਡੇਰੇ ਪਿਸ਼ਾਬ ਸ਼ੂਰ ਕਰ ਇਹ ਜੀ ਕੋਲ ਮਸਜਿਦ ਹੈ ਠੀਕ ਹੈ ਨਾ। ਤੇ ਇਹ ਜਨਾਬ ਇੱਥੇ ਆ ਗਈ ਕੋਲ ਖੂਹੀ। ਅੰਦਰੋਂ ਪਹਿਲਾਂ ਤੁਹਾਨੂੰ ਗੁਸਲਖਾਨਾ ਵਿਖਾਲ ਲਈਏ ਜੇ ਅੰਦਰ ਗੰਦ ਨਾ ਆਇਆ ਤੇ। ਲਓ ਜੀ ਇੱਥੇ ਕਿਨੇ ਅੱਗ ਬਾਲ ਕੇ ਸੇਕੀ। ਲਓ ਜੀ ਇਹ ਹੈਗਾ ਪੁਰਾਣਾ ਗੁਸਲਖਾਨਾ।
ਇੱਥੇ ਨਹਾਈ ਤਾਂ ਹੁੰਦਾ ਸੀ। ਇਹ ਰੱਖੇ ਨੇ 2 ਆਲੇ। ਇਹ ਹੁੰਦਾ ਸੀ ਪਾਣੀ ਆਉਣ ਵਾਲੀ ਜਗ੍ਹਾ ਤੇ ਲੱਕੜੀ ਦਾ ਇੱਕ ਜਿਹੜਾ ਨਾ ਉਹ ਲੱਕੜ ਦਾ ਬਣਾਈ ਹੁੰਦੀ ਸੀ ਟੂਟੀ ਨੂੰ ਢੱਕਣ ਵਾਸਤੇ। ਇਹਦੇ 'ਚ ਧੁੰਨ ਛੱਡਦੇ ਹੁੰਦੇ ਸਨ, ਪਾਣੀ ਰੁਕ ਜਾਂਦਾ ਹੁੰਦਾ ਕਿਉਂਕਿ ਇਹ ਹੌਦੀ ਹੈ। ਇਹ ਸਾਰੀ ਪਾਣੀ ਦੀ ਭਰੀ ਹੁੰਦੀ ਸੀ ਉੱਤੋਂ, ਠੀਕ ਹੈ ਨਾ। ਇਹ ਤੁਸੀਂ ਵੇਖ ਲਓ। ਹੁਣ ਤੁਹਾਨੂੰ ਵਿਖਾਲਦੇ ਆ ਕਿ ਪਾਣੀ ਇਹ ਹੌਦੀ ਤੇ ਚੌਂਦਾ ਕਿੱਥੋਂ ਹੁੰਦੀ ਸੀ। ਇਹ ਇੱਥੇ ਜੀ ਹੌਦੀ, ਇਹ ਲੱਗੀ ਖੂਹੀ, ਗੇੜ ਖੂਹੀ। ਇਹ ਥੋੜਾ ਜਿਹਾ ਖੂਹੀ ਗੇੜ ਮੇਰਾ ਭਰਾ। ਲਓ ਜੀ, ਇਹ ਹੀ ਇਹਦੀ ਜਿਹੜੀ ਹੈ ਨਾ, ਇੱਥੋਂ ਮਸ਼ਕਾਂ ਭਰ ਕੇ ਤੇ ਇਹਦੇ ਵਿੱਚ ਜਿਹੜਾ ਨਾ ਇਹ ਇੱਥੇ ਪਾਣੀ ਪਾਈਦਾ ਹੁੰਦਾ ਸੀ। ਇੱਥੋਂ ਪਾਣੀ ਅੱਗੇ ਜਿਹੜਾ ਨਾ ਫਿਰ ਇਹ ਖੁਰਾ ਇਹਦੇ 'ਚ, ਤੇ ਇਹ ਕੋਲ ਮਸਜਿਦ, ਇਹ ਸਾਰੀ ਚਮੜਾ ਮੰਡੀ ਇੱਥੇ ਜਨਾਬ, ਪਿੰਡ ਕੋਰੇ ਕੀ, ਤਹਿਸੀਲ ਡਸਕਾ ਤੇ ਜ਼ਿਲ੍ਹਾ ਸਿਆਲਕੋਟ। ਇਹ ਹੁਣ ਤੁਹਾਨੂੰ ਖੂਹੀ ਦੇ ਅੰਦਰ ਥੋੜਾ ਬਹਾਲਣਾ, ਅੱਜ ਵੀ ਇਹਦੇ 'ਚ ਪਾਣੀ ਹੈਗਾ, ਠੀਕ ਹੈ ਨਾ। ਇਹ ਦੇਖੋ, ਇਹ ਦੇਖੋ ਜੀ, ਇਹ ਖੂਹੀ ਜੀ। ਲੋ ਜੀ ਦੋਸਤੋ, ਤੁਹਾਨੂੰ ਖੂਹੀ ਦੇ ਅਸਾਰ ਬਹਾਲੇ ਨੇ ਜਿਹੜੇ ਕਿ ਇਹ ਕਿਆਮੇ ਪਾਕਿਸਤਾਨ ਯਾਨੀ ਕਿ 47 ਦੀ ਵੰਡ ਤੋਂ ਪਹਿਲਾਂ ਦੀ ਖੂਹੀ ਬਣੀ ਹੈ, ਠੀਕ ਹੈ ਨਾ। ਕੋਲ ਮਸਜਿਦ, ਪੁਰਾਣੀ ਮਸਜਿਦ ਹੈ ਜਨਾਬ ਦਾ ਮਰਾਬ ਬਾਹਰਲੀ ਸਾਈਡ ਤੇ। ਇਹ ਦੇਖੋ ਕਿੱਡੀ ਖੂਬਸੂਰਤੀ ਬਣੀ ਹੈ ਤਿੰਦਾ ਜਨਾਬ, ਨਕਸ਼ਨਕਾਰੀ, ਠੀਕ ਹੈ ਨਾ। ਤੇ ਇਹ ਜਨਾਬ ਇਸ ਸਾਈਡ ਤੋਂ ਮਸਜਿਦ ਦੇ ਤੁਹਾਨੂੰ ਬਾਰੀਆਂ ਬਹਾਲ ਨੇ। ਕਿਆ ਬਾਤ ਹੈ ਜੀ, ਮਾਸ਼ਾਅੱਲਾ। ਇਹਦੀ ਸੰਭਾਲ ਕਰਨ ਦੀ ਜ਼ਰੂਰਤ ਹੈ ਥੋੜੀ। ਇਹ ਜੀ, ਇਹ ਦੇਖੋ ਛੋਟੀ ਇੱਟ ਦੇ ਬਣੇ ਦੇ ਇਹ ਜਿਹੜੀਆਂ ਨੇ ਇਹ ਹੌਦੀਆਂ ਚਮੜਾ ਰੰਗਣ ਵਾਲੀਆਂ। ਇਹ ਦੇਖੋ, ਇਹ ਵੀ ਛੋਟੀਆਂ ਇੱਟਾਂ, ਵੱਡੀਆਂ ਤੇ ਛੋਟੀਆਂ ਦੋਨੋਂ ਲੱਗੀਆਂ ਨੇ। ਇਹ ਦੇਖੋ, ਇਹ ਵੀ ਪੁਰਾਣੀਆਂ ਯਾਦਾਂ। ਇਹ ਦੇਖੋ, ਤੇ ਇਹ ਜਨਾਬ ਇਹ ਵੀ ਇੱਥੇ ਉਹੀ ਪੁਰਾਣੀਆਂ ਸਾਰਾ ਏਰੀਆ ਜਿਹੜਾ ਨਾ ਇਹ ਮੰਡੀ, ਚਮੜਾ ਜਿਹੜੀ ਮੰਡੀ ਸੀ ਨਾ ਉਹਦੀਆਂ ਬਾਕੀਆਤ। ਇਹ ਦੇਖੋ ਜੀ, ਅਕਸਰ ਸਿੱਖ ਭਰਾ ਜਿਹੜੇ ਇੱਧਰੋਂ ਗਏ ਨੇ, ਹਿੰਦੂ ਸਿੱਖ, ਉਹਨਾਂ ਨੇ ਇਸ ਪਿੰਡ ਦੇ ਚਮੜਾ ਮੰਡੀ ਦਾ ਜ਼ਿਕਰ ਕੀਤਾ ਤੇ ਮੈਂ ਫਿਰ ਸੋਚਿਆ ਕਿ ਤੁਹਾਨੂੰ ਉਹ ਵਹਾ ਕੇ ਲਿਆਵਾਂ ਉਸ ਏਰੀਆ, ਉਹ ਸਾਰਾ ਕੁਛ। ਇਹ ਕੋਲ ਛੱਪੜ ਹੈਗਾ ਤਾਂ ਕਿ ਪਾਣੀ ਸਾਰਾ ਗੰਦਾ ਇੱਥੇ ਟੋਟਲ ਜਾਂਦਾ ਹੁੰਦਾ ਸੀ। ਇਹ ਦੇਖੋ ਜਨਾਬ, ਤੇ ਇਹ ਕੋਲ ਛੱਪੜ ਉਹੀ ਪੁਰਾਣਾ, ਠੀਕ ਹੈ ਨਾ। ਇਹ ਸਾਰਾ ਚਮੜਾ ਮੰਡੀ ਦਾ ਏਰੀਆ। ਤੇ ਇੱਕ ਚਮੜਾ ਮੰਡੀ ਇੱਥੇ ਪੁਰਾਣੀ, ਉਹ ਪਰਲੇ ਪਾਸੇ ਉੱਥੇ ਉਹ ਵੀ ਪੁਰਾਣੀ ਹੈ, ਉਹ ਪੁਰਾਣੀ ਸਿੱਖਾਂ ਦੌਰ ਦੀ। ਹਾਂ। ਵਾਹ ਜੀ, ਤੁਸੀਂ ਵੇਖਿਆ ਕੰਮ ਉੱਥੇ ਹੁੰਦਾ ਚਮੜਾਂ ਕਰਦੇ ਜਿਹੜੇ? ਉਹ ਚਰਮਾਂਗੋ ਤੇ ਇੰਨਾ ਪਤਾ ਵੀ ਉੱਥੇ ਵਾਰ ਨਹੀਂ ਚੁੱਕ ਚਰਮਾਂਗਾ ਦਾ ਹੁੰਦਾ ਤੇ ਰਾਤ ਨੂੰ ਜਮਣਾ ਨਾਲ ਘੁਮਿਆਰਾ ਨਸਲਾਂ ਕਿਲੇ ਜਾਣਾ, ਪਸਰੋਰ, ਸਿਆਲਕੋਟ, ਇੰਨਾ ਉੱਥੋਂ ਮਾਜ ਚਰਮਾਂਗਾ। ਵੱਡੀ ਮੰਡੀ ਸੀ, ਵੱਡੀ ਮੰਡੀ। ਵਾਹ ਜੀ ਵਾਹ। ਹਾਂ, ਤੇ ਉੱਥੇ ਇੱਕ ਮਸਜਿਦ ਵੀ ਬਣੀ ਹੈ। ਉਹ ਮਸਜਿਦ ਆ ਗਈ ਦੇਖ ਕੇ ਆਏ ਜੀ। ਇਹ ਜੀ ਉਹੀ ਬੇਗਰਾਂ ਜਿਹੜੀਆਂ ਚਮੜਾ ਮੰਡੀ ਦੇ ਨਿਸ਼ਾਨਾਤ ਅੱਜ ਵੀ ਮੌਜੂਦ ਨੇ, ਸਿੱਖਾਂ ਦੇ ਦੌਰ ਦੀਆਂ ਨਿਸ਼ਾਨੀਆਂ। ਇਹ ਦੇਖੋ ਜਨਾਬ, ਇਹ ਦੇਖੋ, ਇਹ ਬੇਗਰਾਂ ਇੱਥੇ ਬਣੀਆਂ ਨੇ ਅੱਜ ਵੀ, ਇੱਟਾਂ ਲੱਗੀਆਂ। ਤੇ ਕੁਛ ਇਹ ਵੇਖੋ, ਇਹ ਵੱਡੀਆਂ ਬੇਗਰਾਂ ਨੇ, ਠੀਕ ਹੈ ਨਾ। ਤੇ ਇਹ ਛੋਟੀਆਂ ਇਸ ਸਾਈਡ ਤੇ। ਇਹ ਦੇਖੋ ਜਨਾਬ, ਇਹ ਹੁਣ ਪੂਰੀਆਂ ਜਾ ਰਹੀਆਂ ਨੇ ਇੱਟਾਂ ਨਾ, ਲੇਕਿਨ ਇਹ ਦੇਖੋ ਕਿੰਨਾ ਅਰਸਾ ਇਹਨਾਂ ਨੂੰ ਹੋ ਗਿਆ ਤੇ ਅੱਜ ਵੀ ਜਿਹੜੀਆਂ ਨੇ ਚੀਜ਼ਾਂ ਇੱਥੇ ਇਹ ਯਾਦਗਾਰਾਂ ਮੌਜੂਦ ਨੇ। ਇਹ ਦੇਖੋ, ਬਹੁਤ ਵੱਡੀ ਇੱਥੇ ਮੰਡੀ ਹੁੰਦੀ ਸੀ ਜਨਾਬ, ਚਮੜੰਗਾਂ ਦੀ ਮੰਡੀ, ਪਿੰਡ ਕੋਰੇ ਕੀ ਤੇ ਇਲਾਕੇ ਦੀ ਸਭ ਤੋਂ ਵੱਡੀ ਇਸ ਮੰਡੀ ਹੁੰਦੀ ਸੀ। ਇਹ ਵੀ ਉਹ ਪੁਰਾਣੀ ਕੰਧ ਤੇ ਅੱਗੇ ਬੇਗਰ ਹੈ, ਉਸੇ ਦੌਰ ਦੀ ਬਣੀ ਹੈ। ਅੱਲਾ ਬੇਤਾ ਜਾਣਦੇ ਨੂੰ ਕੀ ਕਰਦੇ ਹੁੰਦੇ ਸਨ ਇਸ ਕੰਧ ਨੂੰ, ਚਮੜੇ ਸੁਕਾਉਣ ਵਾਸਤੇ। ਤੇ ਇਹ ਉਹਦੇ ਅਸਾਰ ਅੱਜ ਵੀ ਮੌਜੂਦ ਨੇ। ਇਹ ਸਾਰਾ ਏਰੀਆ ਚਮੜਾ ਮੰਡੀ ਸੀ ਤੇ ਇਹ ਨਾਲ ਪਿੰਡ ਕੋਰੇ ਕੀ।
ਇਹ ਸਾਰਾ ਪਿੰਡ ਬੁਲਾਉਂਦਾ ਰਹਿੰਦਾ ਹੀ ਕੋਰੇ ਕੀ ਤੇ ਇਹ ਜਨਾਬ ਚਮੜਾ ਮੰਡੀ ਦੇ ਮਨਾਜ਼ਰ ਤੇ ਇਹ ਕੋਲ ਮਸਜਿਦ ਤੇ ਖੂਹੀ ਇਹ ਪਹਿਲਾਂ ਖੂਹੀ ਆਉਂਦੀ ਤੇ ਇਹ ਨਾਲ ਮਸਜਿਦ ਤੇ ਇਹ ਬਾਕੀ ਸਾਰਾ ਏਰੀਆ ਜਿਹੜਾ ਨਾ ਚਮੜਾ ਮੰਡੀ ਦਾ ਇਹ ਜਨਾਬ ਮਰਾਬ ਇਹਦਾ ਬਹੁਤ ਹੀ ਖੂਬਸੂਰਤ ਮਰਾਬ ਬਣਿਆ ਜਨਾਬ ਲੇਕਿਨ ਇਹ ਹੁਣ ਮਸਜਿਦ ਤਵੱਜੋ ਦੀ ਜ਼ਰੂਰਤ ਹੈ ਇਹਦੇ ਤੇ ਜਿਹੜੀ ਤਵੱਜੋ ਹੋਣੀ ਚਾਹੀਦੀ ਹੈ ਨਾ ਉਹ ਨਹੀਂ ਦਿੱਤੀ ਜਾ ਰਹੀ ਮਸਜਿਦ ਪੁਰਾਣੀ ਤਰੀਕ ਹੈ ਲੇਕਿਨ ਚਾਹੀਦਾ ਕਿ ਇਹਦੀ ਹਿਫਾਜ਼ਤ ਕੀਤੀ ਜਾਏ ਕਿਉਂਕਿ ਇਹ ਤਰੀਖੀ ਵਿਰਸਾ ਹੈ ਇਹਨੂੰ 76-77 ਸਾਲ ਹੋ ਚੱਲੇ ਨੇ ਬਣਿਆ ਠੀਕ ਹੈ ਨਾ ਤੇ ਇਸ ਮਸਜਿਦ ਦੀ ਹਿਫਾਜ਼ਤ ਬੜੀ ਜ਼ਰੂਰੀ ਹੈ ਇਹ ਖਿੜਕੀਆਂ ਬਦਲਣ ਇਹਨੂੰ ਆਬਾਦ ਕੀਤਾ ਜਾਏ ਗੋ ਕਿ ਇੱਥੇ ਨਮਾਜ਼ ਆਉਂਦੇ ਨੇ ਹਲੇ ਪੜ੍ਹੀ ਜਾਂਦੀ ਲੇਕਿਨ ਇੱਥੇ ਕੋਈ ਨਜ਼ਰ ਨਹੀਂ ਆ ਰਹੀ ਕੋਈ ਚੀਜ਼ ਐਸੀ ਕਿ ਸਾਫ ਸੂਫ ਜਾਂ ਕੋਈ ਚੀਜ਼ ਲੇਕਿਨ ਅੱਲਾਹ ਤਾਲਾ ਇਸ ਮਸਜਿਦ ਨੂੰ ਹਮੇਸ਼ਾ ਆਬਾਦ ਰੱਖੇ ਪੁਰਾਣੀ ਤਰੀਖੀ ਮਸਜਿਦ ਹੈ